ਕਿਸੇ ਬੰਦੇ ਦਾ ਗੁਜ਼ਰ ਇੱਕ ਜੰਗਲ ਦੇ ਵਿੱਚ ਹੋਇਆ। ਉਹ ਵੇਂਦਾ ਕੀ ਹੈ ਕਿ ਇੱਕ ਸੱਪ ਝਾੜੀਆਂ ਦੇ ਵਿੱਚ ਫਸਿਆ ਹੈ। ਉਹਨੇ ਉਹ ਸੋਟੀ ਨਾਲ ਫੜ ਕੇ ਨਾ ਤੇ ਉਹਨੂੰ ਸੱਪ ਨੂੰ ਬਾਹਰ ਕੱਢ ਦਿੱਤਾ। ਜਿਵੇਂ ਬਾਹਰ ਕੱਢਿਆ ਨਾ ਤੇ ਸੱਪ ਨੇ ਉਲਟਾ ਡੰਗ ਮਾਰਨ ਦੀ ਕੋਸ਼ਿਸ਼ ਕੀਤੀ। ਬੰਦਾ ਆਖਦਾ ਕਿ ਤੈਨੂੰ ਮੈਂ ਝਾੜੀਆਂ ਦੇ ਵਿੱਚੋਂ ਬਾਹਰ ਕੱਢਿਆ, ਮੁਸੀਬਤ ਦੇ ਵਿੱਚੋਂ ਬਾਹਰ ਕੱਢਿਆ, ਤੂੰ ਉਲਟਾ ਮੈਨੂੰ ਡੰਗ ਮਾਰਨ ਦੀ ਕੋਸ਼ਿਸ਼ ਕਰਦਾ ਪਿਆ। ਕਿਆ ਨੇਕੀ ਦਾ ਬਦਲਾ ਬਦੀ ਹੈ? ਸੱਪ ਆਖਦਾ ਬਿਲਕੁਲ ਬਦੀ ਹੈ। ਬੰਦਾ ਆਖਦਾ ਠੀਕ ਹੈ, ਜੇ ਤੇਰੀ ਇਹ ਗੱਲ ਹੱਕ ਸੱਚ ਹੈ ਨਾ ਤੇ ਇਹਦਾ ਫੈਸਲਾ ਕਰਵਾ ਲੈਨੇ ਆ। ਸੱਪ ਆਂਦਾ ਠੀਕ ਹੈ। ਥੋੜਾ ਜਿਹਾ ਅੱਗੇ ਟੁਰਦੇ ਨੇ ਤੇ ਗਾਂ ਚੁਗਦੀ ਪਈ ਹੁੰਦੀ, ਬੜੀ ਮਰੀ ਮੁੱਕੀ ਜੀ ਸੁੱਕੀ ਪਈ। ਉਹ ਗਾਂ ਨੂੰ ਬੰਦਾ ਪੁੱਛਦਾ ਕਿ ਇਹ ਸੱਪ ਏ, ਇਹਨੂੰ ਮੈਂ ਝਾੜੀਆਂ ਦੇ ਵਿੱਚੋਂ ਬਾਹਰ ਕੱਢਿਆ ਤੇ ਇਹਨੇ ਮੈਨੂੰ ਉਲਟਾ ਡੰਗ ਮਾਰਨ ਦੀ ਕੋਸ਼ਿਸ਼ ਕੀਤੀ, ਕਿਆ ਨੇਕੀ ਦਾ ਬਦਲਾ ਬਦੀ ਹੈ? ਗਾਂ ਆਖਦੀ ਕਿ ਬਿਲਕੁਲ ਨੇਕੀ ਦਾ ਬਦਲਾ ਬਦੀ ਹੈ। ਬੰਦਾ ਆਂਦਾ ਉਹ ਕਿਵੇਂ? ਗਾਂ ਆਖਦੀ ਕਿ ਸਾਰੀ ਜ਼ਿੰਦਗੀ ਮਾਲਕ ਨੂੰ ਦੁੱਧ ਦਿੱਤਾ ਹੈ, ਫਲ ਦਿੱਤਾ ਹੈ, ਤੇ ਹੁਣ ਜਦੋਂ ਮੈਂ ਇੰਨੇ ਜੋਗੀ ਨਹੀਂ ਨਾ ਰਹੀ ਤੇ ਮਾਲਕ ਨੇ ਮੈਨੂੰ ਜੰਗਲ ਹਲ ਘੱਲ ਦਿੱਤਾ ਹੈ, ਜਾ ਉੱਥੇ ਮਾਰ ਖਾ। ਤੇ ਮੈਂ ਇੱਥੋਂ ਹਿਸਾਬ ਲਾਇਆ ਕਿ ਨੇਕੀ ਦਾ ਬਦਲਾ ਬਦੀ ਹੈ। ਸੱਪ ਆਂਦਾ ਹੁਣ ਡੰਗ ਮਾਰਾਂ। ਬੰਦਾ ਆਂਦਾ ਮੈਨੂੰ ਇੱਕ ਹੋਰ ਮੌਕਾ ਦੇ ਦੇ। ਥੋੜਾ ਜਿਹਾ ਅੱਗੇ ਜਾਂਦੇ ਨੇ ਤੇ ਅੱਗੇ ਖੋਤਾ ਚੁਗਦਾ ਪਿਆ ਹੁੰਦਾ। ਖੋਤਾ ਵੀ ਬੜਾ ਕਮਜ਼ੋਰ ਜਿਹਾ ਹੁੰਦਾ। ਬੰਦਾ ਉਹ ਖੋਤੇ ਨੂੰ ਦੱਸਦਾ ਹੈ ਕਿ ਇੰਜ ਇੰਜ ਕਰਕੇ ਆ ਸੱਪੇ, ਇਹਨੂੰ ਮੈਂ ਝਾੜੀਆਂ ਦੇ ਵਿੱਚੋਂ ਬਾਹਰ ਕੱਢਿਆ, ਇਹ ਮੈਨੂੰ ਉਲਟਾ ਡੰਗ ਮਾਰਨ ਦੀ ਕੋਸ਼ਿਸ਼ ਕਰਦਾ ਪਿਆ, ਕਿਆ ਨੇਕੀ ਦਾ ਬਦਲਾ ਬਦੀ ਹੈ? ਤੇ ਖੋਤਾ ਵੀ ਆਖਦਾ ਕਿ ਬਿਲਕੁਲ ਸਹੀ ਗੱਲ ਹੈ, ਨੇਕੀ ਦਾ ਬਦਲਾ ਬਦੀ ਹੈ। ਬੰਦਾ ਆਂਦਾ ਉਹ ਕਿਵੇਂ? ਉਹਨੇ ਕਿਹਾ ਸਾਰੀ ਜ਼ਿੰਦਗੀ ਮਾਲਕ ਦਾ ਪੱਠੇ ਢੋਏ ਨੇ, ਸਾਰੀ ਜ਼ਿੰਦਗੀ ਮਾਲਕ ਦੀਆਂ ਮਿੱਟੀਆਂ ਢੋਈਆਂ ਨੇ, ਭਾਰ ਢੋਏ ਨੇ, ਵਜ਼ਨ ਚੁੱਕੇ ਨੇ, ਪਰ ਹੁਣ ਜਦੋਂ ਮੈਂ ਬੁੱਢਾ ਹੋ ਗਿਆ, ਇੰਨੇ ਜੋਗਾ ਨਹੀਂ ਰਿਹਾ, ਤੇ ਮਾਲਕ ਨੇ ਮੈਨੂੰ ਜੰਗਲ ਹਲ ਘੱਲ ਦਿੱਤਾ ਕਿ ਜਾ ਉੱਥੇ ਜਾ ਕੇ ਰਹਿ, ਹੁਣ ਤੇਰਾ ਕੋਈ ਵਾਲੀ ਵਾਰਸ ਨਹੀਂ। ਸੱਪਾਂ ਦਾ ਹੁਣ ਤੇ ਡੰਗ ਮਾਰਨਾ ਮੇਰਾ ਬਣਦਾ ਹੈ ਨਾ। ਬੰਦਾ ਆਖਦਾ ਸੱਪਾ ਇੱਕ ਮੈਨੂੰ ਹੋਰ ਮੌਕਾ ਦੇ ਦੇ, ਇਸ ਤੋਂ ਬਾਅਦ ਤੇਰਾ ਹੱਕ ਬਣਦਾ ਕਿ ਤੂੰ ਮੈਨੂੰ ਡੰਗ ਮਾਰ ਦੇ। ਸੱਪਾਂ ਦਾ ਠੀਕ ਹੈ। ਥੋੜਾ ਜਿਹਾ ਅੱਗੇ ਜਾਂਦੇ ਨੇ ਤੇ ਅੱਗੇ ਇੱਕ ਬਾਂਦਰ ਹੁੰਦਾ ਹੈ। ਬੰਦਾ ਉਹ ਬਾਂਦਰ ਨੂੰ ਸਾਰੀ ਗੱਲ ਸੁਣਾਉਂਦਾ ਕਿ ਇੰਜ ਇੰਜ ਕਰਕੇ ਝਾੜੀਆਂ ਦੇ ਵਿੱਚ ਫਸਿਆ ਸੀ, ਇਹਨੂੰ ਮੈਂ ਬਾਹਰ ਕੱਢ ਬੈਠਾ, ਉਲਟਾ ਮੈਨੂੰ ਡੰਗ ਮਾਰਨ ਦੀ ਕੋਸ਼ਿਸ਼ ਕਰਦਾ ਪਿਆ, ਕਿਆ ਨੇਕੀ ਦਾ ਬਦਲਾ ਬਦੀ ਹੈ? ਤੇ ਬਾਂਦਰ ਆਖਦਾ ਪਹਿਲੀ ਗੱਲ ਇਹ ਕਿ ਮੈਂ ਇਸ ਗੱਲ ਨੂੰ ਮੰਨਦਾ ਹੀ ਨਹੀਂ ਕਿ ਤੂੰ ਇਹਨੂੰ ਬਾਹਰ ਕੱਢਿਆ ਹੋਵੇਗਾ ਝਾੜੀਆਂ ਦੇ ਵਿੱਚੋਂ, ਕਿਉਂਕਿ ਤੂੰ ਇਨਸਾਨ ਹੈ, ਤੂੰ ਉਲਟਾ ਇਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੋਣੀ। ਸੱਪ ਬੋਲਿਆ, ਉਹਨੇ ਆਖਿਆ ਨਹੀਂ ਨਹੀਂ, ਇਹ ਗੱਲ ਸੱਚੀ ਹੈ, ਵਾਕਈ ਹਕੀਕਤ ਗੱਲ ਹੈ ਕਿ ਇਹਨੇ ਮੈਨੂੰ ਝਾੜੀਆਂ ਦੇ ਵਿੱਚੋਂ, ਮੁਸੀਬਤ ਦੇ ਵਿੱਚੋਂ ਬਾਹਰ ਕੱਢਿਆ। ਬਾਂਦਰ ਆਂਦਾ ਨਹੀਂ, ਮੈਂ ਇਸ ਗੱਲ ਨੂੰ ਨਹੀਂ ਮੰਨਦਾ, ਮੈਨੂੰ ਉਸ ਜਗ੍ਹਾ ਤੇ ਲੈ ਕੇ ਜਾਓ, ਉਹ ਜਿਵੇਂ ਜਿਵੇਂ ਵਕੂਆ ਹੋਇਆ ਨਾ ਉਂਝ ਉਂਝ ਮੈਨੂੰ ਕਰਕੇ ਵਿਖਾਓ ਦੁਬਾਰਾ। ਸੱਪ ਆਂਦਾ ਠੀਕ ਹੈ, ਆ ਜਾਓ। ਦੁਬਾਰਾ ਉਸੇ ਜਗ੍ਹਾ ਤੇ ਉੱਤੇ ਆਏ। ਬਾਂਦਰ ਆਖਦਾ ਕਿ ਹੁਣ ਉਸੇ ਤਰ੍ਹਾਂ ਹੀ ਮੈਨੂੰ ਨਾ ਵਿੱਚ ਫਸ ਕੇ ਵਿਖਾ ਤੇ ਬੰਦਾ ਮੈਨੂੰ ਕੱਢ ਕੇ ਵਿਖਾਵੇ, ਕਿੰਜ ਕੱਢਿਆ ਤੇ ਫਿਰ ਮੈਂ ਫੈਸਲਾ ਕਰਾਂਗਾ। ਸੱਪ ਉਵੇਂ ਝਾੜੀਆਂ ਦੇ ਵਿੱਚ ਫਸਿਆ ਤੇ ਬੰਦਾ ਸੋਟੀ ਲੈ ਕੇ ਉਹਨੂੰ ਬਾਹਰ ਕੱਢਣ ਲੱਗਾ ਤੇ ਬਾਂਦਰ ਨੇ ਉਹ ਬੰਦੇ ਦਾ ਹੱਥ ਫੜ ਲਿਆ। ਉਹਨੇ ਕਿਹਾ ਬਸ ਕਰ, ਇਹ ਜਿੱਥੇ ਹੈ ਨਾ ਇਹਨੂੰ ਇੱਥੇ ਹੀ ਰਹਿਣ ਦੇ, ਕਿਉਂਕਿ ਇਹ ਨਸਲ ਨੇਕੀ ਕਰਨ ਦੇ ਲਾਇਕ ਨਹੀਂ। ਆ ਨਸਲੀ ਖਾਨਦਾਨੀ ਬੰਦਿਆਂ ਦੀ ਨਿਸ਼ਾਨੀ ਹੈ ਕਿ ਉਹਨਾਂ ਤੇ ਇੱਕ ਵਾਰੀ ਨੇਕੀ ਕਰੋ ਨਾ, ਉਹ ਸਾਰੀ ਜ਼ਿੰਦਗੀ ਯਾਦ ਰੱਖਦੇ ਨੇ। ਤੇ ਕਮੀਆਂ ਨਾਲ, ਬਦ ਨਸਲਿਆਂ ਨਾਲ ਨੇਕੀ ਕਰਕੇ ਵੇਖ ਲਵੋ ਤੁਸੀਂ, ਆ ਤੁਹਾਡੇ ਉਲਟਾ ਸਿਰੇ ਲਿੱਤਰ ਮਾਰਨ ਦੇ। ਇਹ ਗੱਲ ਸੱਚੀ ਹਕੀਕਤ ਗੱਲ ਕਰਦਾ ਪਿਆ। ਐਵੇਂ ਨਹੀਂ ਬਜ਼ੁਰਗਾਂ ਨੇ ਨਿਚੋੜ ਕੱਢੇ ਕਿ ਅਸਲਾਂ ਨਾਲ ਜੇ ਨੇਕੀ ਕਰੀਏ ਤੇ ਉਹ ਨਸਲਾਂ ਤਾਂ ਹੀ ਨਹੀਂ ਭੁੱਲਦੇ, ਬਦ ਨਸਲਾਂ ਨਾਲ ਨੇਕੀ ਕਰੀਏ ਅੱਗੋਂ ਪੁੱਠੀਆਂ ਚਾਲਾਂ ਚੱਲਦੇ। ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ, ਤੇ ਜੇ ਪਸੰਦ ਆਈ ਇਹਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਤੇ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਆ ਜੇ। ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ।